ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 4 ਜੁਲਾਈ ਜੁਮੇਰਾਤ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ ਤੇ ਚੜ੍ਹਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ 5-7 ਗੱਲਾਂ ਸਾਂਝੀਆਂ ਕਰਨ ਤੋਂ ਪਹਿਲਾਂ ਤੁਹਾਨੂੰ ਚੇਤੇ ਕਰਾਈਏ ਕਿ ਸੋਸ਼ਲ ਮੀਡੀਆ ਫਾਇਰਵਾਲ ਦਾ ਮੂੰਹ ਭੰਨਣ ਵਾਸਤੇ ਇੱਕ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਹਾਲੀ ਤੱਕ ਨਹੀਂ ਕੀਤਾ। ਵੀਡੀਓ ਵੇਖਣ ਤੋਂ ਬਾਅਦ ਇਹਨੂੰ ਲਾਈਕ ਜ਼ਰੂਰ ਕਰੋ ਤੇ ਇੱਥੇ ਕਮੈਂਟ ਜ਼ਰੂਰ ਕਰੋ ਤੇ ਹੋ ਸਕੇ ਤੇ ਇਸ ਵੀਲਾਗ ਦੇ ਲਿੰਕ ਨੂੰ WhatsApp ਤੇ ਦੂਜੇ ਮੀਡੀਆ ਤੇ ਸ਼ੇਅਰ ਕਰੋ। ਤੇ ਹੁਣ ਆਉਣੇ ਅੱਜ ਦੀਆਂ ਗੱਲਾਂ ਵਾਲੇ ਪਾਸੇ। ਅੱਜ ਦੀ ਜਿਹੜੀ ਪਹਿਲੀ ਗੱਲ ਹੈ ਉਹ ਹੈ ਇਮਰਾਨ ਖਾਨ ਤੇ ਪਾਕਿਸਤਾਨ ਦੀ ਇਸਟੈਬਲਿਸ਼ਮੈਂਟ ਦਾ ਜੋੜ। ਉਹ ਇਹ ਹੈ ਕਿ ਜੋੜ ਇਹ ਪੈ ਗਿਆ ਹੋਇਆ ਔਰ ਇਹਦੀ ਕਨਫਰਮੇਸ਼ਨ ਦਿੱਤੀ ਹੈ ਰਾਣਾ ਸਨਾਉੱਲਾ ਸਾਹਿਬ ਨੇ, ਆਪ ਕਿਸੇ ਹੋਰ ਨੇ ਨਹੀਂ। ਤਾਰੀਫ ਤੇ ਉਹੀ ਹੁੰਦੀ ਹੈ, ਗੱਲ ਤੇ ਉਹੀ ਹੁੰਦੀ ਹੈ ਜਿਹੜੀ ਦੁਸ਼ਮਣ ਤੁਹਾਡਾ ਮਤਲਬ ਕਿ ਤੁਹਾਡਾ ਸਿਆਸੀ ਮੁਖਾਲਫ ਕਰੇ ਜਾਂ ਤੁਹਾਡਾ ਮੁਖਾਲਫ ਕਰੇ। ਆਸਮਾ ਸ਼ਰਾਜ਼ੀ ਸਾਹਿਬਾ ਸਾਡੀ ਭੈਣ, ਤੁਹਾਨੂੰ ਪਤਾ ਰੱਜ ਕੇ ਝੂਠ ਮਾਰਦੀ ਹੈ, ਰੱਜ ਕੇ ਝੂਠੀ ਹੈ ਭੈਣ ਸਾਡੀ ਹੈ ਤੇ ਇੰਨਾ ਕੁ ਝੂਠ ਮਾਰਦੀ ਹੈ ਕਿ ਜਿਹੜਾ ਸਹਾਫਤ ਵੀ ਕਈ ਵਾਰੀ ਪਨਾਹ ਮੰਗਦੀ ਹੈ ਬਾਜੀ ਦੇ ਕੋਲੋਂ ਹੱਥ ਜੋੜ ਕੇ ਵੀ ਜਨਾਬ ਐਡਾ ਅਸੀਂ ਕਿਹੜਾ ਕਸੂਰ ਕਰ ਲਿਆ ਸੀ ਕਿ ਤੁਸੀਂ ਸਾਨੂੰ ਹੀ ਜੁਆਇਨ ਕਰ ਲਿਆ, ਮੀਨ ਸਹਾਫਤ ਨੂੰ ਜੁਆਇਨ ਕਰ ਲਿਆ, ਕੋਈ ਹੋਰ ਕੰਮ ਕਰ ਲੈਣਾ ਸੀ। ਤੇ ਇਹ ਭੈਣ ਸਾਡੀ ਵੀ ਮੈਨੂੰ ਲੱਗਦਾ ਵੀ ਇਹਨੇ ਵੀ ਇੰਟਰਨਸ਼ਿਪ ਦੋਜ਼ਖ 'ਚ ਹੀ ਕੀਤੀ ਹੈ ਤੇ ਉੱਥੇ ਵੀ ਕਿਤੇ ਕੋਈ ਚੁਗਲੀਆਂ ਕਰਨ ਵਾਲਾ ਕੋਈ ਜਿਹੜਾ ਇਲਾਕਾ ਸੀ ਉੱਥੇ ਇੰਟਰਨਸ਼ਿਪ ਲੱਭੀ ਸੀ ਭੈਣ ਸਾਡੀ ਨੂੰ। ਪਰ ਜਦੋਂ ਦੀ ਇੱਥੇ ਆਈ ਉਦੋਂ ਦਾ ਵੀ ਉਹੀ ਕੰਮ ਕਰਨ ਡਈ ਹੈ। ਬਹਰਹਾਲ ਇਹਨਾਂ ਸਵਾਲ ਕੀਤਾ ਰਾਣਾ ਸਨਾਉੱਲਾ ਸਾਹਿਬ ਕੋਲੋਂ, ਇਹਨਾਂ ਪੁੱਛਿਆ ਵੀ ਰਾਣਾ ਸਾਹਿਬ ਇਮਰਾਨ ਖਾਨ ਤੁਹਾਡੇ ਨਾਲ ਗੱਲ ਨਹੀਂ ਕਰਨਾ ਚਾਹੁੰਦਾ। ਰਾਣਾ ਸਾਹਿਬ ਨੇ ਅੱਗੋਂ ਵਿਚਾਰਿਆਂ ਨੇ ਆਖਿਆ ਵੀ ਸਾਡੇ ਨਾਲ ਉਹ ਇਸਟੈਬਲਿਸ਼ਮੈਂਟ ਨਾਲ ਵੀ ਨਹੀਂ ਗੱਲ ਕਰਨਾ ਚਾਹੁੰਦਾ, ਉਹ ਕਿਸੇ ਨਾਲ ਗੱਲ ਹੀ ਨਹੀਂ ਕਰਨਾ ਚਾਹੁੰਦਾ, ਆਉਂਦਾ ਮੈਂ ਸਿਰਫ ਆਵਾਮ ਨਾਲ ਗੱਲ ਕਰਨੀ, ਮੈਨੂੰ ਰਹਿਣ ਦਿਓ ਜੇਲ੍ਹ 'ਚ ਮੈਂ ਠੀਕ ਹੈ। ਅੱਛਾ ਹੁਣ ਅਗਰ ਰਾਣਾ ਸਾਹਿਬ ਤੱਕ ਗੱਲ ਹੁੰਦੀ ਤੇ ਇਹ ਤਾਂ ਚਲੋ ਤੁਸੀਂ ਵੀ ਆਂਦੇ ਵੀ ਚਲੋ ਰਾਣਾ ਸਾਹਿਬ ਕੋ ਮਸਾਲਾ ਲਾਇਆ, ਇਹਦੇ 'ਚ ਕੋਈ ਸ਼ਰਾਰਤ ਹੋਏਗੀ, ਇਹ ਆਪਣੀ ਹਾਰ ਨਹੀਂ ਮੰਨਣ ਡਏ ਰਾਣਾ ਸਾਹਿਬ, ਇਹ ਕੋਈ ਸ਼ਰਾਰਤ ਕਰਨ ਡਏ ਨੇ। ਇਹੋ ਹੀ ਗੱਲ ਬਿਲਕੁਲ ਨਜਮ ਸੇਠੀ ਸਾਹਿਬ ਨੇ ਵੀ ਇੱਥੇ ਤਜਜ਼ੀਆ ਠੋਕ ਦਿੱਤਾ। ਉਹਨਾਂ ਵੀ ਆਖਿਆ ਕਿ ਜੀ ਇਮਰਾਨ ਖਾਨ ਇਸ ਵੇਲੇ ਆਵਾਮ ਦੇ ਦਿਲਾਂ 'ਚ ਰਹਿੰਦਾ ਤੇ ਉਹ ਗੱਲਾਂ ਕਰਦਾ ਜਿਹੜੀਆਂ ਆਵਾਮ ਚਾਹੁੰਦੀ ਹੈ। ਮੀਨ ਇਮਰਾਨ ਖਾਨ ਉਹ ਅਸੂਲ ਦੀਆਂ ਗੱਲਾਂ ਕਰਨ ਡਿਆ, ਉਹ ਕੁਰਬਾਨੀ ਦੇਣ ਡਿਆ ਜਿਹੜੀ ਆਵਾਮ ਬੜੇ ਚਰੋਕਣੇ ਸਾਲਾਂ ਤੋਂ ਚਾਹੁੰਦੀ ਸੀ ਵੀ ਸਾਡਾ ਕੋਈ ਲੀਡਰ ਖਲੋਵੇ ਪੈਰਾਂ 'ਤੇ ਇੱਕ ਵਾਰੀ, ਉਹ ਵੀ ਕੋਈ ਕੰਮ ਦੀ ਗੱਲ ਕਰੇ, ਕੋਈ ਅਖਲਾਕ ਦੀ ਗੱਲ ਕਰੇ, ਕੋਈ ਕੁਰਬਾਨੀ ਦੇਵੇ। ਤੇ ਇਮਰਾਨ ਖਾਨ ਉਹ ਸਾਰਾ ਕੁਝ ਕਰ ਰਿਹਾ ਤੇ ਗੱਲਾਂ ਵੀ ਉਹ ਹੀ ਕਰ ਰਿਹਾ ਜਿਹੜੀ ਪਾਕਿਸਤਾਨ ਦੀ ਪਬਲਿਕ ਆਵਾਮ ਸੁਣਨਾ ਚਾਹੁੰਦੀ ਹੈ ਤੇ ਆਪਣੇ ਲੀਡਰ ਦੇ ਵਿੱਚ ਖੂਬੀਆਂ ਵੇਖਣਾ ਚਾਹੁੰਦੀ। ਤਾਂ ਸਾਰਾ ਕੁਝ ਇਮਰਾਨ ਖਾਨ ਦੇ ਵਿੱਚ ਹੈ ਤੇ ਇਮਰਾਨ ਖਾਨ ਹੁਣ ਇਸਟੈਬਲਿਸ਼ਮੈਂਟ ਨਾਲ ਵੀ ਗੱਲ ਨਹੀਂ ਕਰਨਾ ਚਾਹੁੰਦਾ। ਉਹ ਆਂਦਾ ਕਮ ਸੇ ਕਮ ਮੈਂ ਇਸ ਇਸਟੈਬਲਿਸ਼ਮੈਂਟ ਨਾਲ ਗੱਲ ਨਹੀਂ ਕਰਨੀ, ਜਿਹੜਾ ਮੇਰੇ ਨਾਲ ਇਨਸਾਫ ਦੀ ਗੱਲ ਕਰੇਗਾ, ਮੈਂਡੇਟ ਮੰਨੇਗਾ, ਪਾਕਿਸਤਾਨ ਦੇ ਆਈਨ 'ਤੇ ਆਉਣਾ ਚਾਹੇਗਾ, ਮੈਂ ਸਿਰਫ ਉਹਦੇ ਨਾਲ ਗੱਲ ਕਰਾਂਗਾ। ਇਹ ਹੁਣ ਤੁਸੀਂ ਇੱਥੋਂ ਹਿਸਾਬ ਲਾ ਲਓ ਵੀ ਇਹ ਜਿਹੜੇ ਸਾਰੇ ਬੜੇ ਤਗੜੇ ਤੇ ਜਨਾਬ ਸਾਰੇ ਹੀ ਮੈਂ ਕੀ ਆਖਾਂ ਇਹਨਾਂ ਨੂੰ ਮੋਢਿਆਂ 'ਤੇ ਲਾਠੀਆਂ ਰੱਖੀ ਫਿਰਦੇ ਨੇ, ਇਹ ਸਾਰੇ ਜਿਹੜੇ ਆਪਣੇ ਆਪ ਨੂੰ ਆਜ਼ਾਦ ਆਂਦੇ ਨੇ, ਇਹ ਗੁਲਾਮ ਨੇ ਉਸ ਬੰਦੇ ਦੀ ਸੋਚ ਦੇ, ਉਸ ਬੰਦੇ ਦੀ ਨਜ਼ਰੀਏ ਦੇ ਜਿਹੜਾ ਜੇਲ੍ਹ 'ਚ ਬੈਠਾ ਵੀ ਇਹਨਾਂ ਸਾਰਿਆਂ ਨੂੰ ਟਕਰਾਇਆ। ਤੇ ਤੁਹਾਡੀ ਜਿਹੜੀ ਆਵਾਮ ਦਾ ਉਹਦੇ ਨਾਲ ਲਗਾਓ ਤੇ ਮੁਹੱਬਤ ਹੈ, ਉਹਦੀ ਵਜ੍ਹਾ ਤੋਂ ਉਹ ਜੇਲ੍ਹ 'ਚ ਬੈਠਾ ਵੀ ਰਾਜ ਕਰ ਰਿਹਾ ਲੋਕਾਂ ਦੇ ਦਿਲਾਂ 'ਤੇ ਵੀ, ਪਾਕਿਸਤਾਨ ਦੇ ਨੈਰੇਟਿਵ 'ਤੇ ਵੀ ਤੇ ਅਸੂਲਾਂ ਦੀ ਸਿਆਸਤ ਦੇ ਉੱਤੇ ਵੀ। ਅੱਛਾ ਇਹਦੇ ਨਾਲ ਹੀ ਤੁਹਾਨੂੰ ਇੱਕ ਹੋਰ ਗੱਲ ਵੀ ਦੱਸੀਏ ਕਿ ਕੱਲ੍ਹ ਤੁਹਾਨੂੰ ਪਤਾ ਹੈ ਕਿ ਪੰਜਾਬ ਦੀ ਹਕੂਮਤ ਨੇ, ਇਹ ਤੁਸੀਂ ਸੁਣ ਹੀ ਲਈ ਹੋਏਗੀ ਖਬਰ, ਲੇਕਿਨ ਮੈਂ ਖਬਰ ਹੋਰ ਦੇਣੀ ਹੈ ਤੁਹਾਨੂੰ। ਇਹ ਤਾਂ ਖਬਰ ਤੁਸੀਂ ਸੁਣ ਲਈ ਹੈ ਕਿ ਕੱਲ੍ਹ ਬਾਜੀ ਮਰੀਮ ਦੀ ਜਿਹੜੀ ਕਬੀਨਾ ਹੈ ਚੀਫ ਮਿਨਿਸਟਰ ਦੀ, ਉਹਨਾਂ ਇੱਕ ਮਨਜ਼ੂਰੀ ਦਿੱਤੀ ਹੈ ਕਿ ਇਮਰਾਨ ਖਾਨ ਦੇ ਖਿਲਾਫ ਫੌਜ ਔਰ ਪਾਕਿਸਤਾਨ ਦੇ ਖਿਲਾਫ ਜੰਗ ਛੇੜਨ ਦੇ ਤੇ ਬਗਾਵਤ ਦਾ ਮੁਕੱਦਮਾ ਕੀਤਾ ਜਾਵੇ ਤੇ PTI ਦੇ ਉੱਤੇ ਪਾਬੰਦੀ ਲਾਈ ਜਾਵੇ, ਉਹਨੂੰ ਕਾਲਅਦਮ ਜਮਾਤ ਮੀਨ ਦਹਿਸ਼ਤਗਰਦ ਜਮਾਤ ਉਹਨੂੰ ਡਿਕਲੇਅਰ ਕਰਕੇ ਤੇ PTI ਤੇ ਪਾਬੰਦੀ ਲਾਤੀ ਜਾਏ। ਇਹ ਖਬਰ ਤੇ ਤੁਹਾਨੂੰ ਪਤਾ ਹੀ ਹੋਏਗਾ। ਮੈਂ ਅਗਲੀ ਗੱਲ ਤੁਹਾਨੂੰ ਦੱਸਣਾ, ਇਹ ਹੁਣ ਜਿਹੜੀ ਗੱਲ ਹੈ ਇਹ ਕੋਈ ਛੋਟੀ ਗੱਲ ਨਹੀਂ ਹੈ। ਹੁਣ ਇਹ ਅਗਰ ਤੇ ਚਲੋ ਪਾਕਿਸਤਾਨ ਦੀ ਕੌਮੀ ਅਸੈਂਬਲੀ ਕਰਦੀ ਨਾ ਫਿਰ ਵੀ ਕੋਈ ਗੱਲ ਸਮਝ ਆਉਂਦੀ, ਇਹ ਪੰਜਾਬ ਦੀ ਅਸੈਂਬਲੀ ਆਖਣ ਰਹੀ ਹੈ ਕਿ PTI ਜਿਹੜੀ ਹੈ ਉਹ ਇੱਕ ਦਹਿਸ਼ਤਗਰਦ ਜਮਾਤ ਹੈ ਤੇ ਉੱਤੇ ਪਾਬੰਦੀ ਲਾਉਣੀ ਚਾਹੀਦੀ ਹੈ। ਹੁਣ ਤੁਸੀਂ ਗੌਰ ਕਰੋ ਕਿ ਇਹ ਕਿਹਦੇ ਬਾਰੇ ਕਹਿਣ ਰਹੀ ਹੈ, PTI ਦੇ ਬਾਰੇ। PTI ਕੌਣ ਹੈ? ਜਿਹਦੀ ਇਸ ਵੇਲੇ KPK ਦੇ ਵਿੱਚ ਹਕੂਮਤ ਹੈ 2/3 ਤੋਂ ਬਹੁਤੀ। ਮਤਲਬ ਪੰਜਾਬ ਜਿਹੜਾ ਵੱਡਾ ਸੂਬਾ ਹੈ ਉਹ ਇੱਕ ਛੋਟੇ ਸੂਬੇ ਦੀ ਹਕੂਮਤ ਨੂੰ ਦਹਿਸ਼ਤਗਰਦ ਕਹਿਣ ਡਿਆ, ਉਸ ਪਾਰਟੀ ਨੂੰ ਔਰ ਕਾਲਅਦਮ ਕਰਨਾ ਚਾਹੁੰਦਾ। ਅੱਗੋਂ ਤੁਸੀਂ ਗੱਲਾਂ ਆਪ ਸੋਚ ਲਓ। ਇਸ ਮੁਲਕ ਨੂੰ ਕਮਜ਼ੋਰ ਕਰਨ, ਇਸ ਫਾਊਂਡੇਸ਼ਨ ਨੂੰ ਕਮਜ਼ੋਰ ਕਰਨ ਤੇ ਮੁਲਕ ਤੋੜਨ ਵਾਸਤੇ ਤੁਹਾਨੂੰ ਹੋਰ ਕਿਸੇ ਪਾਸੇ ਜਾਣ ਦੀ ਕੀ ਲੋੜ ਹੈ ਜਦੋਂ ਤੱਕ ਨੂਨ ਲੀਗ ਬੈਠੀ ਹੈ ਤੇ ਜਿਹੋ ਜਿਹੇ ਕੰਮ ਉਹ ਕਰਨ ਡਏ ਨੇ ਤੇ ਜਿਹੋ ਜਿਹੀ ਇਜਾਜ਼ਤ ਦੇਣ ਡਏ ਨੇ, ਇਦੋਂ ਗਾਂ ਕਿਸੇ ਚੀਜ਼ ਦੀ ਲੋੜ ਕੀ। ਬਹਰਹਾਲ ਮੈਂ ਅੱਜ ਪਾਕਿਸਤਾਨ ਤਹਿਰੀਕ ਇਨਸਾਫ ਦੀ ਕੋਰ ਕਮੇਟੀ ਤੇ ਪੋਲੀਟੀਕਲ ਕਮੇਟੀ 'ਚ ਮਸ਼ਵਰਾ ਦਿੱਤਾ ਹੈ ਕਿ ਉਂਝ ਤੇ ਤਹਿਰੀਕ ਇਨਸਾਫ ਹੋਵੇ ਤੇ ਅਸੀਂ ਸਾਰੇ ਹੀ ਇਸ ਗੱਲ ਦੇ ਹੱਕ 'ਚ ਨਹੀਂ ਕਿ ਪਾਕਿਸਤਾਨ ਦੇ ਸ਼ਹਿਰੀਆਂ ਦੇ ਉੱਤੇ ਖਸੂਸੀ ਤੌਰ 'ਤੇ ਸਿਆਸਤਦਾਨਾਂ ਤੇ ਸਿਆਸੀ ਜਮਾਤਾਂ ਦੇ ਉੱਤੇ ਗੱਦਾਰੀ ਤੇ ਬਗਾਵਤ ਦੇ ਪਰਚੇ ਕੀਤੇ ਜਾਣ। ਮੈਂ ਤੇ ਦੇ ਖਿਲਾਫ ਹਾਂ, ਉਹ ਕੋਈ ਵੀ ਹੋਵੇ, ਨਵਾਜ਼ ਸ਼ਰੀਫ ਹੋਵੇ, ਕੋਈ ਵੀ ਹੋਵੇ, ਨਹੀਂ ਕਰਨੇ ਚਾਹੀਦੇ। ਲੇਕਿਨ ਕਿਉਂਕਿ ਹੁਣ ਮੌਜੂਦਾ ਹਾਲਾਤ 'ਚ ਇਹ ਸਾਨੂੰ ਕੰਧ ਨਾਲ ਲਾਈ ਫਿਰਦੇ ਨੇ ਹਰ ਪਾਸਿਓਂ,
ਇਹਨਾਂ ਹਾਲਾਤ ਦੇ ਵਿੱਚ ਮਾਜ਼ੀ ਦੇ ਵਿੱਚ ਨਵਾਜ਼ ਸ਼ਰੀਫ ਨੇ ਵੀ ਬੜੀਆਂ ਬੜਕਾਂ ਮਾਰੀਆਂ ਨੇ। ਇਮਰਾਨ ਖਾਨ ਨੇ ਤਾਂ ਆਖਿਆ ਹੀ ਕੁਝ ਨਹੀਂ ਨਾ ਆਪਣੀ ਫੌਜ ਨੂੰ ਨਾ ਕਿਸੇ ਗੱਲ ਨੂੰ। ਨਵਾਜ਼ ਸ਼ਰੀਫ ਸਾਹਿਬ ਨੇ ਤਾਂ ਬਕਾਇਦਾ ਤਕਰੀਬਨ ਗਾਲਾਂ ਕੱਢੀਆਂ ਨੇ। ਮਰੀਮ ਸਾਹਿਬਾ ਨੇ ਵੀ ਬੜੇ ਐਂਟਾਈ ਫੌਜ ਅਤੇ ਐਂਟਾਈ ਪਾਕਿਸਤਾਨ ਨਾਅਰੇ ਮਾਰੇ ਹੋਏ ਨੇ। ਅਤੇ ਹੁਣ ਐਸੇ ਨੂੰ ਤੈਸਾ ਕਰਨਾ ਚਾਹੀਦਾ, ਜਿਹੋ ਜਿਹਾ ਮੂੰਹ ਉਹੋ ਜਿਹੀ ਚਪੇੜ ਮਾਰਨੀ ਚਾਹੀਦੀ ਹੈ। ਪੰਜਾਬੀ ਚਾਹੁੰਦੇ ਨੇ ਟਿਟ ਫॉर ਟੈਟ, ਉਹ ਅੰਗਰੇਜ਼ੀ ਚਾਹੁੰਦੇ ਨੇ, ਜ਼ਾਹਿਰ ਹੈ। ਖੈਬਰ ਪਖਤੂਨਖਵਾ ਦੀ ਕਬੀਨਾ ਨੂੰ ਇੱਕ ਇਜਲਾਸ ਕਰਨਾ ਚਾਹੀਦਾ। ਉਸ ਤੋਂ ਪਹਿਲਾਂ ਖੈਬਰ ਪਖਤੂਨਖਵਾ ਦੀ ਅਸੈਂਬਲੀ ਨੂੰ ਇੱਕ ਇਜਲਾਸ ਕਰਨਾ ਚਾਹੀਦਾ। ਉਸ ਇਜਲਾਸ ਦੇ ਵਿੱਚ ਕਰਾਰਦਾਦ ਪਾਸ ਕਰੇ ਅਤੇ ਪੰਜਾਬ ਦੀ ਕਾਬੀਨਾ ਦੀ ਮੁਜ਼ੰਮਤ ਕਰੇ ਔਰ ਆਖੇ ਵੀ ਇਹ ਬਹੁਤ ਭੈੜਾ ਕੰਮ ਕੀਤਾ। ਅਤੇ ਕਾਬੀਨਾ ਜਿਹੜੀ KPK ਦੀ ਹੈ ਉਹਨਾਂ ਦੇ ਕੋਲੋਂ ਡਿਮਾਂਡ ਕਰੇ ਕਿ ਤੁਸੀਂ ਵੀ ਇਹੋ ਜਿਹਾ ਪਰਚਾ ਇਹਨਾਂ 'ਤੇ ਦਰਜ ਕਰੋ। ਇਹ ਕਰਾਰਦਾਦ ਆਉਣੀ ਚਾਹੀਦੀ ਹੈ। ਕਰਾਰਦਾਦ ਤੋਂ ਬਾਅਦ ਜਿਹੜਾ ਹੈ ਨਾ ਉਹ ਉਸ ਤੋਂ ਬਾਅਦ KPK ਦੀ ਕਾਬੀਨਾ ਬਵੇ ਔਰ ਉਹ ਇਜਲਾਸ ਕਰੇ ਔਰ ਇਜਲਾਸ ਕਰਨ ਤੋਂ ਬਾਅਦ ਉਹ ਇਹਨਾਂ ਦੇ ਉੱਤੇ CRPC 196 ਦੇ ਤਹਿਤ ਇਹੋ ਜਿਹਾ ਹੀ ਮੁਕੱਦਮਾ, ਬਲਕਿ 2-4 ਮੁਕੱਦਮੇ ਜਿਹੜੇ ਨਵਾਜ਼ ਸ਼ਰੀਫ, ਮਰੀਮ ਅਤੇ PMLN 'ਤੇ ਕਰਨ, PMLN ਨੂੰ ਵੀ ਕਲਅਦਮ ਕਰਾਰ ਦੇਣ ਦੀ ਕਾਰਵਾਈ ਸ਼ੁਰੂ ਕਰਨ ਔਰ ਇਹਨਾਂ ਦੇ ਉੱਤੇ ਗਦਾਰੀ ਔਰ ਬਗਾਵਤ ਅਤੇ ਜੰਗ ਛੇੜਨ ਜਿਹੜੀ ਕੋਈ ਦਫਾ ਰਹਿੰਦੀ ਹੈ ਨਾ ਆਇਨ ਦੇ ਵਿੱਚ, ਉਹ ਸਾਰੀਆਂ ਹੀ ਲਾ ਛੱਡਣ। ਉਸ ਵੇਲੇ ਕਿਉਂਕਿ ਸ਼ਹਿਬਾਜ਼ ਸ਼ਰੀਫ ਸਦਰ ਸੀ ਨੂਨ ਲੀਗ ਦਾ ਅਤੇ ਉਹਨਾਂ ਨੂੰ ਵੀ ਢੱਕ ਦੇਣ ਵਿੱਚ ਹੀ। ਅਤੇ ਫਿਰ ਇਹੋ ਜਿਹੇ ਕੋਈ 5-7 ਮੁਕੱਦਮੇ ਕਰਕੇ ਅਤੇ ਪੁਲਿਸ ਦੀਆਂ ਪਾਰਟੀਆਂ ਜਿਹੜੀਆਂ ਇੱਕ ਘੱਲ ਦੇਣ ਜਾਤੀ ਉਮਰਾ ਨਵਾਜ਼ ਸ਼ਰੀਫ ਨੂੰ ਗ੍ਰਿਫਤਾਰ ਕਰਨ, ਇੱਕ ਘੱਲ ਦੇਣ ਸ਼ਹਿਬਾਜ਼ ਸ਼ਰੀਫ ਨੂੰ ਗ੍ਰਿਫਤਾਰ ਕਰਨ ਵਾਸਤੇ ਅਤੇ ਇੱਕ ਚੀਫ ਮਿਨਿਸਟਰ ਸਾਹਿਬਾਂ ਨੂੰ। ਅਤੇ ਮੇਰਾ ਖਿਆਲ ਲੱਗ ਲੋ ਜਾਏਗੀ ਅਤੇ ਅਕਲ ਟਿਕਾਣੇ ਜਾਏਗੀ। ਅਤੇ ਜਿਹੜੇ ਪਿੱਛੇ ਮਿਸਤਰੀ ਅਤੇ ਸਾਇੰਸਦਾਨ ਬੈਠੇ ਇਹੋ ਜਿਹੇ ਮਸ਼ਵਰੇ ਦਿੰਦੇ ਨੇ ਨਾ, ਉਹਨਾਂ ਨੂੰ ਵੀ ਲੱਗ ਪਤਾ ਜਾਏਗਾ ਵੀ ਇਹੋ ਜਿਹੀ ਜਿਹੜੀ ਬਕਵਾਸੀਆਤ ਕਿਸਮ ਦੇ ਪਰਚੇ ਨੇ ਇਹਨਾਂ ਨੂੰ ਡੱਕ ਦੇਣਾ ਚਾਹੀਦਾ। ਵੀ ਇੱਕ ਪਾਸੇ ਤੁਸੀਂ ਮੈਂਡੇਟ ਖੋਹ ਲਿਆ, ਐਡੇ ਘਟੀਆ ਕਿਸਮ ਦੇ ਤੁਸੀਂ ਪਰਚੇ ਕਰ ਲਏ, ਹੁਣ ਕੰਮ ਇੱਜ਼ਤ ਤੇ ਨਿਕਾਹ 'ਤੇ ਆ ਕੇ ਮੁੱਕ ਗਿਆ, ਉਹ ਵੀ ਅਦਾਲਤਾਂ ਨੇ ਹੁਣ ਖ਼ਤਮ ਕਰ ਦੇਣਾ, ਅਤੇ ਹੁਣ ਤੁਸੀਂ ਇਹੋ ਜਿਹੇ ਮੁਕੱਦਮੇ ਦਰਜ ਕਰੋਗੇ। ਅਤੇ ਮੈਂ ਇਹ ਆਪਣਾ ਜਿਹੜੀ ਸਾਡੀ ਕੋਰ ਕਮੇਟੀ ਅਤੇ ਜਿਹੜੀ ਸਾਡੀ ਪੋਲੀਟੀਕਲ ਕਮੇਟੀ ਦੋਵਾਂ ਦੇ ਵਿੱਚ ਰਿਕੁਐਸਟ ਵੀ ਕੀਤੀ, ਟਵੀਟ ਵੀ ਕੀਤਾ ਇਸ ਗੱਲ ਨੂੰ। ਤੁਹਾਡੇ ਵੀ ਜਿਹੜੇ ਕੋਈ ਮਸ਼ਵਰੇ ਨੇ ਕਮੈਂਟਸ ਦੇ ਵਿੱਚ ਜ਼ਰੂਰ ਦਿਓ। ਮੈਂ ਹਰਗਿਜ਼ ਇਹ ਗੱਲ ਕਹਿਣ ਦੇ ਬਾਵਜੂਦ, ਮੈਨੂੰ ਕਿਸੇ ਨੇ ਟਵਿੱਟਰ 'ਤੇ ਕਿਹਾ ਜੀ ਇਹ ਤੁਹਾਡਾ ਬਿਆਨੀਆ ਖਰਾਬ ਹੋਏਗਾ ਇਸ ਗੱਲ ਨਾਲ, ਤੁਸੀਂ ਤਾਂ ਇਹਨਾਂ ਮੁਕੱਦਮਿਆਂ ਦੇ ਖਿਲਾਫ ਹੋ ਕਿ ਇਹੋ ਜਿਹੇ ਮੁਕੱਦਮੇ ਨਹੀਂ ਹੋਣੇ ਚਾਹੀਦੇ, ਤੁਹਾਡੀ ਪਾਰਟੀ ਦਾ ਬਿਆਨੀਆ। ਮੈਂ ਆਖਿਆ ਬਿਲਕੁਲ ਅਸੀਂ ਖਿਲਾਫ ਹੈ, ਅੱਗੋਂ ਵੀ ਖਿਲਾਫ ਰਵਾਂਗੇ। ਜਦੋਂ ਅਸੀਂ ਇਹ ਮੁਕੱਦਮੇ ਕਾਇਮ ਕਰੀਏ ਉਦੋਂ ਵੀ ਇਹੀ ਆਖੀਏ ਵੀ ਅਸੀਂ ਇਹਨਾਂ ਮੁਕੱਦਮਿਆਂ ਦੇ ਹੱਕ 'ਚ ਨਹੀਂ, ਇਹ ਨਹੀਂ ਹੋਣੇ ਚਾਹੀਦੇ। ਲੇਕਿਨ ਅਸੀਂ ਹੁਣ ਟਿਟ ਫॉर ਟੈਟ ਕਰ ਰਹੇ, ਸਿਰਫ ਜੋ ਸਾਡੇ ਨਾਲ ਕੀਤਾ ਜਾ ਰਿਹਾ, ਸਾਡੇ ਲੀਡਰ ਦੇ ਉੱਤੇ ਸਜ਼ਾਏ ਮੌਤ ਦੇ ਨਵੇਂ ਮੁਕੱਦਮੇ ਜਿਹੜੇ ਨੇ ਉਹ ਦਰਜ ਕੀਤੇ ਜਾ ਰਹੇ ਨੇ, ਅਸੀਂ ਸਿਰਫ ਜਵਾਬ ਦੇ ਰਹੇ, ਅਸੀਂ ਇਹੋ ਜਿਹੇ ਮੁਕੱਦਮੇ ਦਰਜ ਕਰਾ ਕੇ ਰਾਜ਼ੀ ਨਹੀਂ। ਅਤੇ ਇਹ ਤਾਂ ਸੀ ਅਗਲੀ ਗੱਲ। ਅੱਛਾ ਜੀ, ਇਸ ਤੋਂ ਅਗਲੀ ਗੱਲ ਤੁਹਾਨੂੰ ਇਹ ਦੱਸਨੇ ਵੀ ਇਹ ਜ਼ਰਾ ਸ਼ਕਲ ਵੇਖੋ, ਇਹ ਭਾਈ ਸਾਡੇ ਦੀ ਬੰਦਾ, ਮੈਂ ਤਾਂ ਇਹਨੂੰ ਠੀਕ ਹੀ ਸਮਝਦਾ ਸਾਂ, ਪਰ ਭਾਈ ਸਾਡੇ ਦੀ ਸ਼ਕਲ ਵੇਖੋ। ਇਹ ਮੁਰਦਾਖਾਨਾ ਬਣਾਇਆ ਇਹਨਾਂ ਕਰਾਚੀ ਦੇ ਵਿੱਚ। ਉਹਨਾਂ ਆਖਿਆ ਜੀ ਦੁਨੀਆ ਦਾ ਸਭ ਤੋਂ ਵੱਡਾ ਮੁਰਦਾਖਾਨਾ, ਲੋੜ ਵੀ ਹੈ ਜਿੰਨੇ ਉੱਥੇ ਬੰਦੇ ਮਰਨ ਡਏ ਨੇ, ਜੋ ਤੁਸੀਂ ਹਾਲ ਕਰ ਦਿੱਤਾ। ਮੈਨੂੰ ਤਾਂ ਲੱਗਦਾ ਹਰ ਸ਼ਹਿਰ 'ਚ ਤੁਹਾਨੂੰ ਦੁਨੀਆ ਦਾ ਸਭ ਤੋਂ ਵੱਡਾ ਮੁਰਦਾਖਾਨਾ ਬਣਾਉਣਾ ਪੈਣਾ, ਜੋ ਗਰੀਬ ਦਾ ਤੁਸੀਂ ਹਾਲ ਕਰ ਦਿੱਤਾ। ਬਹਰਹਾਲ ਚਲੋ ਜੋ ਵੀ ਇਹ ਚੰਗਾ ਕੰਮ ਹੈ, ਅਗਰ ਕੋਈ ਆਵਾਮ ਲਈ ਇਹਦੇ ਚਲੋ ਮਰਨ 'ਚ ਹੀ ਸਹੂਲਤ ਦੇਣ ਡਏ ਉਹ ਵੀ ਤੁਹਾਡੀ ਮਿਹਰਬਾਨੀ ਹੈ। ਪਰ ਇਹ ਜਿਹੜਾ ਬੂਥਾ ਅਤੇ ਤੁਹਾਡੀਆਂ ਜਿਹੜੀਆਂ ਬਾਛਾਂ ਖੁੱਲ੍ਹਣ ਡਈਆਂ ਨੇ ਅਤੇ ਤੁਹਾਡੇ ਜਿਹੜੇ ਹਾਸੇ ਨਿਕਲਣ ਡਏ ਨੇ, ਇਹਦੀ ਮੈਨੂੰ ਸਮਝ ਨਹੀਂ ਆਈ ਵੀ ਇਹ ਜੇ ਤੁਸੀਂ ਮੁਰਦਾਖਾਨਾ ਆਵਾਮ ਵਾਸਤੇ ਬਣਾ ਰਹੇ ਹੋ, ਜਿਹਨੂੰ ਮੇਰਾ ਖਿਆਲ ਅੰਗਰੇਜ਼ੀ 'ਚ ਮੋਰਚਰੀ ਆਖਦੇ ਹੋਣਗੇ ਜਾਂ ਮੈਡੀਕਲ ਸਾਇੰਸ 'ਚ, ਇਹ ਅਗਰ ਤੁਸੀਂ ਬਣਾ ਰਹੇ ਹੋ ਜਾਂ ਸਰਦਖਾਨਾ ਵੀ ਆਖ ਦਿੰਦੇ ਨੇ ਇਹਨੂੰ, ਇਹ ਮੈਨੂੰ ਦੱਸੋ ਵੀ ਇਹਦੇ 'ਤੇ ਐਡੇ ਦੰਦ ਕੱਢ ਕੇ ਤੇ ਤਸਵੀਰ ਲਾਉਣ ਦੀ ਕਿਹੜੀ ਲੋੜ ਹੈ? ਮੇਰਾ ਮਤਲਬ ਹੈ ਕੋਈ ਪੈਕੇਜ ਛੱਡਣ ਡਏ ਹੋ ਆਵਾਮ ਵਾਸਤੇ ਵੀ ਮਰ ਜਾਓ ਸਾਰੇ, ਜਾਂ ਆ ਜਾਓ ਤੁਹਾਨੂੰ ਇਹਦੀ ਸੈਰ ਕਰਾਈਏ ਇਸ ਕੰਮ ਦੀ। ਵਾਹ ਬਈ ਸ਼ੇਰ ਬੱਗੇ ਹੋ ਤੁਹਾਡੀ, ਮੈਂ ਤਾਂ ਹੈਰਾਨ ਹੈ ਤੁਹਾਡੀ ਅਕਲ ਤੋਂ। ਇਹ ਜਿਹੜਾ ਵੀ ਕੋਈ ਬਾਂਦਰ ਹੈ, ਜਿਹੜਾ ਤੁਹਾਡਾ ਬਾਂਦਰ ਹੀ ਆਖਾਂਗਾ ਉਹਨੂੰ, ਵੈਸੇ ਬਾਂਦਰਾਂ ਦੀ ਵੀ ਤੋਹੀਨ ਹੈ, ਉਹ ਵੀ ਬੜੇ ਸਿਆਣੇ ਨੇ, ਉਹ ਵੀ ਮੇਰਾ ਮਤਲਬ ਹੈ ਵੀ ਕੇਲਾ ਸਿੱਧੇ ਪਾਸਿਓਂ। ਇਹ ਇਨਸਾਨ ਜਿਹੜੇ ਨਾ, ਤੁਹਾਨੂੰ ਇਹ ਵੀ ਮੈਂ ਇੰਟਰਸਟਿੰਗ ਗੱਲ ਦੱਸਾਂ ਵੀ ਇਨਸਾਨ ਜਿਹੜੇ ਨੇ ਭੈੜੇ ਪਾਸਿਓਂ ਕੇਲਾ ਛਿਲਦੇ ਨੇ। ਬਾਂਦਰ ਜਿਹੜਾ ਨਾ, ਤੁਸੀਂ ਹੱਸੋਗੇ ਮੇਰੀ ਗੱਲ ਤੋਂ, ਲੇਕਿਨ ਇਹ ਜ਼ਰਾ ਗੂਗਲ ਕਰਕੇ ਸਰਚ ਕਰੋ, ਬਾਂਦਰ ਸਿੱਧੇ ਪਾਸਿਓਂ ਕੇਲਾ ਛਿਲਦਾ ਜਿਸ ਪਾਸਿਓਂ ਛਿਲਣਾ ਚਾਹੀਦਾ ਹੈ, ਔਰ ਕੇਲਾ ਜਿਸ ਪਾਸਿਓਂ ਸਹੀ ਤਰੀਕੇ ਨਾਲ ਹੈਂਡਲ ਹੁੰਦਾ ਹੈ। ਅਤੇ ਪਰ ਬਾਂਦਰਾਂ 'ਚ ਵੀ ਰੱਬ ਨੇ ਅਕਲ ਦਿੱਤੀ ਹੈ, ਅਤੇ ਮੇਰੇ ਖਿਆਲ ਇਹਨਾਂ ਬਾਂਦਰਾਂ 'ਚ ਨਹੀਂ ਦਿੱਤੀ ਹੋਈ ਜਿਹੜੇ ਮੁਰਦੇਖਾਨੇ ਦੇ ਜਿਹੜੇ ਪੋਸਟਰ ਨੇ ਉਹਨਾਂ ਦੇ ਉੱਤੇ ਵੀ ਦੰਦ ਕੱਢ ਕੇ ਤਸਵੀਰਾਂ ਲਾਉਣ ਡਏ ਨੇ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਵੀ JKT ਸਾਹਿਬ, ਜਿਨ੍ਹਾਂ ਨੂੰ ਚੀਨੀ ਚੋਰ ਆਖਦੀ ਸੀ ਨੂਨ ਲੀਗ, ਉਹ ਮਿਲੇ ਨੇ ਸ਼ਹਿਬਾਜ਼ ਸ਼ਰੀਫ ਸਾਹਿਬ ਨਾਲ, ਅਤੇ ਮਿਲਣ ਤੋਂ ਬਾਅਦ ਉਹਨਾਂ ਦਾ ਸ਼ੁਕਰੀਆ ਅਦਾ ਕੀਤਾ ਹੋਣਾ, ਕਿਉਂਕਿ ਇਹ ਜਿਹੜੀ ਹੁਣ ਚੀਨੀ ਐਕਸਪੋਰਟ ਹੋਣ ਲੱਗੀ, ਜਿਸ ਤੋਂ ਬਾਅਦ ਪਾਕਿਸਤਾਨ 'ਚ ਚੀਨੀ ਹੋਰ ਮਹਿੰਗੀ ਹੋਣੀ ਹੈ, ਉਸ ਚੀਨੀ ਜਿਹੜਾ ਸਭ ਤੋਂ ਵੱਡਾ ਕੋਟਾ ਹੈ ਉਹ ਵੀ ਜਹਾਂਗੀਰ ਤਰੀਨ ਸਾਹਿਬ ਨੂੰ ਮਿਲਿਆ ਹੋਣਾ ਜ਼ਾਹਿਰ ਹੈ। ਅਤੇ ਖਬਰ ਤਾਂ ਇਹੀ ਆਉਣ ਡਈ ਸੋਸ਼ਲ ਮੀਡੀਆ 'ਤੇ। ਅਤੇ ਇਹ ਜਨਾਬ ਇੱਕ ਇਹ ਖਬਰ ਸੀ, ਪਤਾ ਨਹੀਂ ਹੁਣ ਉੱਥੇ ਕੀ ਗੱਲਬਾਤ ਕੀਤੀ ਹੋਏਗੀ ਆਪੋ ਦੇ ਵਿੱਚ, ਉਹ ਤਾਂ ਪਤਾ ਲੱਗੇਗਾ ਅਤੇ ਦੱਸਾਂਗੇ ਤੁਹਾਨੂੰ। ਅਗਲੀ ਖਬਰ ਜਨਾਬ, 6000 ਏਕੜ DHA ਨੇ ਮੰਗਿਆ ਸੀ, ਔਰ ਮੰਗਿਆ ਵੀ ਉਹਨਾਂ ਆਖਿਆ ਸੀ ਸੀ ਵਿਊ ਫਰੰਟ, ਮਤਲਬ ਜਿਹੜਾ ਬਿਲਕੁਲ ਸਮੁੰਦਰ ਦੇ ਫਰੰਟ 'ਤੇ ਹੋਵੇ। ਅੱਛਾ ਜੀ, ਮੈਂ ਕੀ ਆਖਾਂ ਇਹਦੇ ਉੱਤੇ। ਬਹਰਹਾਲ ਉਹ ਹੁਣ ਸਿੰਧ ਹਾਈ ਕੋਰਟ ਦੇ ਵਿੱਚ ਪਟੀਸ਼ਨ ਕਰ ਦਿੱਤੀ ਹੈ ਕਿਸੇ ਨੇ ਜਾ ਕੇ, ਉਹਨਾਂ ਕਿਹਾ ਜੀ ਇਹ DHA ਨੂੰ ਨਾ ਦਿੱਤੀ ਜਾਏ। ਉਹਨਾਂ ਕਿਹਾ ਪਹਿਲਾਂ ਵੀ DHA ਨੂੰ ਸਿੰਧ ਦੀ ਬੜੀ ਸਾਰੀ ਜ਼ਮੀਨ ਦੇ ਦਿੱਤੀ ਗਈ ਹੈ ਬਗੈਰ ਪੈਸੇ ਲੈਣ ਤੋਂ ਮੁਨਾਸਬ।
ਬਗੈਰ ਮੁਨਾਸਬ ਫੀਸ ਲੈਣ ਤੋਂ। ਅਤੇ ਇਹ ਸਿੰਧ ਦੀ ਜਿਹੜੀ ਜ਼ਮੀਨ ਹੈ ਇਹ ਗਰੀਬਾਂ ਦੀ ਜ਼ਮੀਨ ਹੈ, ਕਿਸੇ ਸੂਰਤ ਵੀ ਇਹ ਜਿਹੜੀ ਇਹ ਹਕੂਮਤ ਨੂੰ ਨਹੀਂ ਦੇਣੀ ਚਾਹੀਦੀ, ਇਹਨਾਂ ਨੂੰ ਹਕੂਮਤ ਨੂੰ DHA ਨੂੰ ਨਹੀਂ ਦੇਣੀ ਚਾਹੀਦੀ, ਦੇਣੀ ਹੈ ਤਾਂ ਪੈਸੇ ਲੈਣੇ ਚਾਹੀਦੇ ਨੇ, ਔਰ ਇਹ ਗਰੀਬਾਂ 'ਚ ਵੰਡੀ ਜਾਏ ਜ਼ਮੀਨ, ਇਹ DHA ਨੂੰ ਨਾ ਦਿੱਤੀ ਜਾਏ। ਇਹ ਕਿਸੇ ਨੇ ਪਟੀਸ਼ਨ ਕਰ ਛੱਡੀ। ਵੇਖਦੇ ਹਾਂ ਹੁਣ ਹਾਈ ਕੋਰਟ ਇਹਦੇ 'ਤੇ ਕੀ ਫੈਸਲਾ ਕਰਦੀ। ਅੱਛਾ ਜੀ, ਅਗਲੀ ਖਬਰ ਇਹ ਹੈ ਕਿ ਖਵਾਜਾ ਆਸਿਫ ਨੂੰ ਚਾਹੀਦਾ ਵੀ ਅਸਤੀਫਾ ਦੇਵੇ ਤੇ ਘਰ ਚਲਾ ਜਾਏ। ਇਹ ਮੈਂ ਨਹੀਂ ਆਖਿਆ, ਇਹ ਹਨੀਫ ਅਬਾਸੀ ਸਾਹਿਬ ਆਖਣ ਡਏ ਨੇ, ਔਰ ਉਹਨਾਂ ਨੇ ਮਸ਼ਵਰਾ ਦਿੱਤਾ ਖਵਾਜਾ ਆਸਿਫ ਨੂੰ, ਜਿਹੜੇ ਆਖਣ ਡਏ ਸਨ ਵੀ ਸਾਡੀ ਹਕੂਮਤ ਨਾਕਾਮ ਹੋ ਰਹੀ। ਉਹਨਾਂ ਕਿਹਾ ਵੀ ਸ਼ਬਾਜ਼ ਸ਼ਰੀਫ ਤੇ ਨਾਕਾਮ ਨਹੀਂ ਹੋ ਰਿਹਾ, ਉਹ ਤੇ ਹਰ ਥਾਂ 'ਤੇ ਥਾਂ ਜਾ ਕੇ ਗਰੀਬ ਮੰਗਣ ਡਿਆ। ਅਤੇ ਜੇ ਤੁਹਾਨੂੰ ਲੱਗਦਾ ਹੈ ਵੀ ਵਾਕਈ ਸ਼ਹਿਬਾਜ਼ ਸ਼ਰੀਫ ਦੀ ਹਕੂਮਤ ਜਿਹੜੀ ਉਹ ਨਾਕਾਮ ਹੋ ਗਈ ਹੈ, ਅਤੇ ਫਿਰ ਤੁਸੀਂ ਇੱਥੇ ਬੈਠੇ ਕੀ ਕਰਨ ਡਏ ਜੇ? ਵਜ਼ੀਰ ਦਿਫਾ ਕਿਉਂ ਬਣਦੇ? ਹਨੀਫ ਅਬਾਸੀ ਆਖਣ ਡਿਆ, ਉਹਨੇ ਕਿਹਾ ਅਸਤੀਫਾ ਦਿਓ ਅਤੇ ਫਿਰ ਘਰ ਜਾਓ, ਅਤੇ ਘਰ ਜਾ ਕੇ ਨਹਿਰ 'ਚ ਡੁਬਕੀਆਂ ਮਾਰ ਕੇ ਨਹਾਵੋ। ਇਹ ਲੱਗਦਾ ਵੀ ਆਪੋ ਦੇ ਵਿੱਚ ਵੀ ਹੁਣ ਛਿੱਤਰੋ ਛਿੱਤਰੀ ਹੋਣ ਵਾਲੇ ਨੇ। ਜਿਹੋ ਜਿਹੇ ਮਾਮਲਾਤ ਬਣੇ ਨੇ, ਉਸ ਮਾਮਲਾਤ ਤੋਂ ਬਾਅਦ ਇੱਕ ਦੂਜੇ ਦੇ ਨਾਲ ਹੁਣ ਛਿੱਤਰੋ ਛਿੱਤਰੀ ਹੋਏ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਕਿ ਸਨਾਉਲਾ ਮਸਤੀ ਖੇਲ ਜਿਹੜਾ ਉਹ ਅੜ ਗਿਆ। ਉਹਨੇ ਆਖਿਆ ਵੀ ਮੈਨੂੰ ਤੁਸੀਂ ਜਿੰਨਾ ਮਰਜ਼ੀ ਭੈੜਾ ਆਖੋ, ਪੰਜਾਬੀ 'ਚ ਠੀਕ ਹੈ, ਮੈਂ ਚਲੋ ਲਫ਼ਜ਼ ਨਾ ਆਖਦਾ ਤਾਂ ਚੰਗਾ ਸੀ, ਲਫ਼ਜ਼ ਕੋਈ ਮੈਂ ਅੰਗਰੇਜ਼ੀ ਦਾ ਆਖ ਦਿੰਦਾ ਤਾਂ ਤੁਸੀਂ ਕਬੂਲ ਕਰ ਲੈਂਦੇ, ਲੇਕਿਨ ਉਹਨੇ ਕਿਹਾ ਵੀ ਗੱਲ ਜਿਹੜੀ ਮੈਂ ਕੀਤੀ ਕਰਨੇ ਉਹ ਹੀ ਡਏ ਨੇ। ਅਤੇ ਉਹ ਮੈਨੂੰ ਚੇਤੇ ਆ ਗਿਆ ਬਾਦਸ਼ਾਹ ਵਾਲਾ ਲਤੀਫਾ, ਉਹ ਜਿਸ ਵੇਲੇ ਬਾਦਸ਼ਾਹ ਨੇ ਕਿਸੇ ਦੇ ਕੋਲੋਂ ਉਹ ਮੰਗਿਆ ਸੀ, ਉਹਨੇ ਬਾਦਸ਼ਾਹ ਨੇ ਆਖਿਆ ਸੀ ਕਿ ਯਾਰ ਇਹ ਮੈਨੂੰ ਦੇ ਛੱਡੋ, ਹਦਵਾਣਾ ਮੈਨੂੰ ਦੇ ਛੱਡੋ, ਅਤੇ ਉਹ ਜ਼ਿਮੀਂਦਾਰ ਜਿਹੜਾ ਉਹ ਬੈਠਾ ਸੀ ਆਪਣਾ ਬੰਨੇ 'ਤੇ ਰੱਖ ਕੇ ਹਦਵਾਣਾ, ਉਹਨੇ ਕਿਹਾ ਮੈਂ ਇਹ ਤੈਨੂੰ ਨਹੀਂ ਦੇਣਾ, ਮੈਂ ਬਾਦਸ਼ਾਹ ਨੂੰ ਦੇਣਾ, ਫਸਲ ਪਹਿਲੀ ਫਸਲ ਹੈ ਜਾਂ ਪਹਿਲਾ ਫਰੂਟ ਆਇਆ ਮੌਸਮ ਦਾ। ਉਹਨੇ ਕਿਹਾ ਜੇ ਬਾਦਸ਼ਾਹ ਨਾ ਲਵੇ ਤਾਂ ਉਹਨੇ ਐਡੀ ਸਾਰੀ ਗਾਲ ਕੱਢੀ ਵੀ ਬਾਦਸ਼ਾਹ ਫਿਰ ਆਹ ਕਰੇ। ਅਗਲੇ ਦਿਨ ਜਿਸ ਵੇਲੇ ਦਰਬਾਰੇ ਗਿਆ ਤਾਂ ਅੱਗੇ ਬਾਦਸ਼ਾਹ ਬੈਠਾ ਸੀ, ਬਾਦਸ਼ਾਹ ਨੇ ਪਹਿਲਾਂ ਹੀ ਆਖਤਾ ਸੀ ਦੁਹਾਣੇ ਵਾਲਾ ਆਵੇ, ਦੁਹਾਣਾ ਮਤਲਬ ਤਰਬੂਜ਼ ਵਾਟਰਮੈਲਨ, ਅਤੇ ਉਹਨੂੰ ਸਿੱਧਾ ਹੀ ਅੰਦਰ ਆਉਣ ਦਿਓ। ਜਿਸ ਵੇਲੇ ਉਹ ਕਿਸਾਨ ਅੰਦਰ ਗਿਆ ਅਤੇ ਉਹਨੇ ਵੇਖਿਆ ਵੀ ਅੰਦਰ ਜਿਹੜਾ ਬਾਦਸ਼ਾਹ ਅਤੇ ਉਹ ਹੀ ਬੈਠਾ ਜਿਹਨੂੰ ਕੱਲ੍ਹ ਮੈਂ ਗਾਲ ਕੱਢੀ ਸੀ। ਅਤੇ ਬਾਦਸ਼ਾਹ ਹੁਣ ਬੜਾ ਫਖਰ ਦੇ ਨਾਲ ਉਹਨੂੰ ਪੁੱਛਦਾ ਹੈ ਵੀ ਹਾਂ ਬਈ ਕੀ ਲਿਆਇਆ? ਉਹਨੇ ਕਿਹਾ ਜੀ ਮੈਂ ਤਰਬੂਜ਼ ਲਿਆਇਆ। ਉਹਨੇ ਕਿਹਾ ਜੇ ਮੈਂ ਨਾ ਲਵਾਂ ਅਤੇ ਉਹ ਹੁਣ ਗਾਲ ਤਾਂ ਨਹੀਂ ਸੀ ਕੱਢ ਸਕਦਾ। ਉਹਨੇ ਕਿਹਾ ਜੀ ਕੱਲ੍ਹ ਵਾਲੀ ਗੱਲ। ਫਿਰ ਇਹ ਮੇਰਾ ਖਿਆਲ ਉਹੀ ਕੰਮ ਇੱਥੇ ਹੋਣ ਡਿਆ। ਹੁਣ ਵੇਖਦੇ ਵੀ ਕੀ ਬਣਦਾ। ਬਹਰਹਾਲ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਖਬਰ ਇਹ ਹੈ ਕਿ 2 ਸਾਇੰਸਦਾਨ, ਵੱਡੇ ਸਾਇੰਸਦਾਨ ਨੇ, ਵੀ ਪੰਜਾਬ ਦੇ ਛੋਟੇ ਨਹੀਂ ਹੈਗੇ। ਤੁਹਾਨੂੰ ਪਤਾ ਹੈ ਪੰਜਾਬ ਦੀਆਂ ਮਾਵਾਂ ਵੀ ਵੱਡੇ ਹੀ ਸਿਆਸਤਦਾਨ ਜੰਮ ਛੱਡਦੀਆਂ ਨੇ ਅਤੇ ਵੱਡੇ ਹੀ ਸਾਇੰਸਦਾਨ ਜੰਮ ਛੱਡਦੀਆਂ ਨੇ। ਉਹਨਾਂ ਦਾ ਫਿਰ ਮੁਕਾਬਲਾ ਜਿਹੜਾ ਕਰਨਾ ਹਾਈ ਮਾਈ ਕਿਸੇ ਹੋਰ ਜਗ੍ਹਾ ਦੇ ਲੋਕਾਂ ਦਾ ਕੰਮ ਹੈ ਨਹੀਂ। ਇਹ ਜਿਹੜੇ 2 ਸਾਇੰਸਦਾਨ ਨੇ ਇਹਨਾਂ ਨੇ ਵੀ ਐਸਾ ਹੀ ਕੰਮ ਕਰ ਛੱਡਿਆ। ਇਹ ਜ਼ਰਾ ਸੁਣੋ ਆਖਦੇ ਕੀ ਨੇ ਦੋਵੇਂ ਸਾਇੰਸਦਾਨ। पहले आपने 4 मैचेस में से आप 2 हारे हैं, 1 जीते हैं, 1 ड्रॉ हुआ, और ड्रॉ भी गोल्ड स्मिथ के इंग्लैंड ने उस वक्त किया जब टूर्नामेंट से बाहर हो रहे थे। इंग्लैंड ने बचाया मसनूई बारिश करके। 74 पे पूरी पाकिस्तान की टीम ढेर हो गई थी, जो 10 ओवरों में इंग्लैंड ने पूरा कर लेना था। मसनूई बारिश बरसाई गई और उसका फायदा एक नंबर का देके इनको जनाब आगे की तरफ पाकिस्तानी टीम को ले जाए। ਸੁਣਿਆ ਜੇ? ਮੈਨੂੰ ਪਤਾ ਵੀ ਤੁਹਾਨੂੰ ਇਹਦੀ ਗੱਲ ਦੀ ਸਮਝ ਨਹੀਂ ਲੱਗੀ ਹੋਣੀ ਇਸ ਪੂਰੀ ਦੀ। ਇਹ ਜਿਹੜੇ ਸਾਇੰਸਦਾਨ ਨੇ ਨਾ, ਫੈਜ਼ਲ ਹਸਨ ਚੌਹਾਨ ਸਾਹਿਬ, ਇਹ ਗੁੱਜਰ ਨੇ। ਫੈਜ਼ਲ ਹਸਨ ਚੌਹਾਨ ਸਾਹਿਬ, ਗੁੱਜਰਾਂ ਦਾ ਨਾਂ ਇਹਨਾਂ ਵੀ ਬੜਾ ਰੌਸ਼ਨ ਕੀਤਾ। ਕੱਲ੍ਹ ਇੱਕ ਬੜਾ ਸਿਆਣਾ ਗੁੱਜਰ ਸੀ ਜਿਹਨੇ ਆਖਿਆ ਸੀ ਕਿ ਬਈ ਉਹਨਾਂ ਦੇ ਮਿਸਰ ਵਾਲਿਆਂ ਦੇ ਜਿਹੜੇ ਮਰੇ ਫਰੌਨ ਨੇ ਉਹ ਅਰਬਾਂ ਰੁਪਈਆ ਉਹਨਾਂ ਨੂੰ ਕਮਾ ਕੇ ਦੇਣ ਡਏ ਨੇ, ਸਾਡੇ ਜੀਂਦੇ ਫਰੌਨ ਜਿਹੜੇ ਨੇ ਉਹ ਸਾਡਾ ਲੁੱਟ ਕੇ ਲੈ ਕੇ ਜਾ ਰਹੇ ਨੇ ਸਾਰਾ ਕੁਝ। ਚਲੋ ਉਹ ਤਾਂ ਬੜਾ ਕੋਈ ਸਿਆਣਾ ਗੁੱਜਰ ਸੀ, ਇਹ ਵੀ ਉਦੋਂ ਵੀ ਬਹੁਤਾ ਸਿਆਣਾ ਹੈ ਭਾਈ। ਇਹ ਜ਼ਰਾ ਵੇਖੋ ਇਹਨਾਂ ਕੀ ਕੀਤਾ। ਚੌਹਾਨ ਸਾਹਿਬ ਆਂਦੇ ਨੇ ਵੀ ਜਿਹੜਾ 1992 ਦਾ ਵਰਲਡ ਕੱਪ ਜਿੱਤਿਆ ਸੀ ਨਾ ਪਾਕਿਸਤਾਨ ਨੇ, ਉਹ ਇਸ ਲਈ ਜਿੱਤਿਆ ਸੀ ਵੀ ਇੰਗਲੈਂਡ ਨੇ ਮਸਨੂਈ ਬਾਰਿਸ਼ ਕਰਾਈ ਸੀ। ਹਾਂਜੀ, ਉਹਨਾਂ ਆਖਿਆ ਵੀ ਗੋਲਡ ਸਮਿਥ ਤੇ ਇੰਗਲੈਂਡ ਨੇ ਮਤਲਬ ਦੱਸਣਾ ਇਹ ਚਾਹੁੰਦੇ ਨੇ ਕਿ ਇਮਰਾਨ ਖਾਨ ਦੇ ਸਹੁਰਿਆਂ ਨੇ, ਉਸ ਵੇਲੇ ਦੇ ਸਹੁਰਿਆਂ ਨੇ ਮਸਨੂਈ ਬਾਰਿਸ਼ ਕਰਵਾਈ ਸੀ ਗਰਾਊਂਡ ਦੇ ਉੱਤੇ, ਜਿਹਦੀ ਵਜ੍ਹਾ ਤੋਂ ਪਾਕਿਸਤਾਨ ਨੂੰ ਹਾਰਨ ਨਹੀਂ ਸੀ ਦਿੱਤਾ ਅਤੇ ਤਦ ਪਾਕਿਸਤਾਨ ਦੀ ਟੀਮ ਅੱਗੇ ਘੱਲੀ ਸੀ। ਵਰਨਾ ਪਾਕਿਸਤਾਨ ਨੇ ਤਾਂ ਨਹੀਂ ਸੀ ਜਿੱਤਣਾ 1992 ਦਾ ਵਰਲਡ ਕੱਪ, ਮਤਲਬ ਕਿ ਇਮਰਾਨ ਖਾਨ ਨੇ ਵਰਲਡ ਕੱਪ ਨਹੀਂ ਸੀ ਜਿੱਤਣਾ। ਮਤਲਬ ਮੈਂ ਕੀ ਆਖਾਂ ਜੀ, ਉਹ ਸ਼ੇਰ ਵਗਿਆ ਤੇਰਾ ਵੀ ਮੇਰਾ ਖਿਆਲ ਹੈ ਵੀ ਜਿੱਦਣ ਤੂੰ ਜੰਮਿਆ ਸੀ ਉਦਣ ਵੀ ਮੇਰੇ ਵੀਰਿਆ ਨਾਗਾ ਹੀ ਸੀ ਪੂਰੇ ਪੰਜਾਬ ਦੇ ਵਿੱਚ, ਤੂੰ ਇਕੱਲਾ ਹੀ ਜੰਮਿਆ ਸੀ। ਬਹਰਹਾਲ ਇਸ ਵੱਡੀ ਸਾਇੰਸ ਦੀ ਜਿਹੜੀ ਇਜਾਦ ਹੈ ਤੇਰੀ, ਇਸ ਤੋਂ ਵੱਧ ਮੈਂ ਗੱਲ ਕੀ ਕਰ ਸਕਦਾ। ਹੁਣ ਜਿਹੜੇ ਵੀ ਮੈਚ ਦੇ ਕਿਤੇ ਬਾਰਿਸ਼ ਪਏਗੀ ਅਤੇ ਪਿੰਡਾਂ ਦੇ ਬੰਦਿਆਂ ਨੇ ਇਹੀ ਸੋਚਣਾ ਵੀ ਇੰਗਲੈਂਡ ਵਾਲੇ ਬਾਰਿਸ਼ ਪਾਉਣ ਡਏ ਨੇ। ਬਹਰਹਾਲ ਚਲੋ ਅੱਗੇ ਚੱਲਦੇ। ਅਗਲੀ ਖਬਰ ਜਿਹੜੀ ਹੈ ਜੀ ਉਹ ਨਿਊਯਾਰਕ ਤੋਂ ਹੈ ਜੀ, ਨਿਊਯਾਰਕ ਟਾਈਮਸ ਸੀ ਅਮਰੀਕਾ ਤੋਂ। ਉਹ ਖਬਰ ਇਹ ਕਿ ਤੁਹਾਨੂੰ ਪਤਾ ਹੈ ਕਿ ਜਿਹੜਾ ਮਲਾਖੜਾ ਹੋਇਆ ਸੀ, ਮਲਾਖੜਾ ਮਤਲਬ ਬਹਿਸ ਮੁਬਾਸਾ ਡਿਬੇਟ, ਉਹ ਡਿਬੇਟ ਨੂੰ ਮੇਰੇ ਖਿਆਲ ਪੰਜਾਬੀ 'ਚ ਮਲਾਖੜਾ ਹੀ ਆਉਂਦੇ ਨੇ। ਉਹ ਜਿਹੜਾ ਆਪਣਾ ਚਾਚੇ ਟਰੰਪ ਅਤੇ ਤਾਏ ਬਾਈਡਨ ਦੇ ਮੁਕਾਬਲਾ ਹੋਇਆ ਸੀ ਦੋਵਾਂ ਦਾ ਇੱਕ ਦੂਜੇ ਨਾਲ, ਉਹਦੇ 'ਚ ਤਾਇਆ ਜੀ ਅਤੇ ਤਾਊ ਜੀ ਜਿਹੜੇ ਸਨ ਸੁੱਤੇ ਹੀ ਰਹਿ ਗਏ ਬਹੁਤਾ ਚਿਰ, ਮਤਲਬ ਸੁੱਤਿਆਂ ਹੀ ਨੇ, ਉਹਨਾਂ ਦੀ ਗੱਡੀ ਲੰਘ ਗਈ ਸੁੱਤਿਆਂ ਪਿਆ। ਹੁਣ ਟਰੰਪ ਨੇ ਉਹਨਾਂ ਨੂੰ ਮਲ ਛੱਡਿਆ ਹਰ ਤਰੀਕੇ ਨਾਲ, ਉਹਨਾਂ ਨੂੰ ਸਮਝ ਹੀ ਕੋਈ ਨਹੀਂ ਆਈ। ਜਿੱਥੇ ਉਹਨਾਂ ਨੇ ਮੇਰਾ ਮਤਲਬ ਕੋਵਿਡ ਆਖਣਾ ਸੀ ਉੱਥੇ ਮੈਡੀਕੇਅਰ ਆਖ ਦਿੱਤਾ, ਅਤੇ ਜਿੱਥੇ ਕੋਈ ਉਹ ਆਖਣਾ ਸੀ ਇਹ ਗੱਲ ਆਖਣੀ ਸੀ ਉੱਥੇ ਉਹ ਆਖ ਦਿੱਤੀ, ਕੋਈ ਸਮਝ ਉਹਨਾਂ ਨੂੰ ਕੋਈ ਨਹੀਂ ਲੱਗੀ। ਉਸ ਤੋਂ ਬਾਅਦ ਪੂਰਾ ਟੱਬਰ ਉਹਨਾਂ ਦਾ ਇਕੱਠਾ ਹੋਇਆ
ਉਹ ਬਾਬਾ ਜੀ ਦੇ ਪੂਰੇ ਟੱਬਰ ਨੇ ਬਾਬਾ ਜੀ ਨੂੰ ਹੱਥ ਛੱਤ ਫੇਰਿਆ ਵੀ ਤੁਸੀਂ ਹਾਰਨਾ ਨਹੀਂ, ਖਲੋਤੇ ਰਹੋ ਤੁਸੀਂ। ਜ਼ਾਹਿਰ ਹੈ ਟੱਬਰ ਦੀ ਵੀ ਮੌਜ ਹੀ ਹੁੰਦੀ ਹੈ ਨਾ, ਨਾਲ ਰਹਿੰਦੇ ਨੇ ਚੰਗੇ ਥਾਵਾਂ ਦੇ ਉੱਤੇ, ਸਦਰ ਹਾਊਸ ਇੱਧਰ ਉੱਧਰ। ਉਹ ਟੱਬਰ ਨੇ ਆਗਿਆ ਵੀ ਬਾਬਾ ਜੀ ਤੁਸੀਂ ਸਦਰ ਬਣ ਜਾਣਾ, ਤੁਸੀਂ ਨਹੀਂ ਪਿੱਛੇ ਨਹੀਂ ਹੋਣਾ, ਖਲੋਤੇ ਰਹੋ, ਕਿਉਂਕਿ ਬਾਬਾ ਜੀ ਮੇਰੇ ਖਿਆਲ ਹੌਸਲਾ ਹਾਰ ਗਏ ਹੋਣੇ ਨੇ। ਹੁਣ ਬਾਬਾ ਜੀ ਜਿਹੜੇ ਨਾ ਉਹਨਾਂ ਦੇ ਬਾਰੇ ਇੱਥੇ ਗੱਲ ਫੈਲ ਗਈ ਅਮਰੀਕਾ ਦੇ ਵਿੱਚ ਕਿ ਜਿਹੜੇ ਬਾਈਡਨ ਸਾਹਿਬ ਨੇ ਨਾ ਉਹਨਾਂ ਨੂੰ ਸ਼ਾਇਦ ਹੁਣ ਟਿਕਟ ਨਾ ਲੱਭੇ, ਤੇ ਬੜੀ ਸਖਤੀ ਦੇ ਨਾਲ ਡੈਮੋਕ੍ਰੇਟ ਪਾਰਟੀ ਸੋਚਣ ਡਈ ਵੀ ਉਹ ਨਵਾਂ ਉਮੀਦਵਾਰ ਲੱਭਣ ਡਏ ਨੇ, ਨਵਾਂ ਉਮੀਦਵਾਰ। ਕੋਈ ਆਂਦਾ ਸ਼ਾਇਦ ਮਿਸ਼ੀਗਨ ਦਾ ਗਵਰਨਰ ਹੋਵੇ, ਕੋਈ ਆਂਦਾ ਸ਼ਾਇਦ ਕੈਲੀਫੋਰਨੀਆ ਦੇ ਵਿੱਚ ਦੋਵਾਂ ਥਾਵਾਂ 'ਤੇ ਜਿਹੜੇ ਡੈਮੋਕ੍ਰੇਟ ਦੇ ਗਵਰਨਰ ਨੇ, ਕੋਈ ਆਂਦਾ ਕਿ ਸ਼ਾਇਦ ਹਿਲਰੀ ਕਲਿੰਟਨ ਨੂੰ ਦੋਹਰੇ ਆਖਣ, ਕੋਈ ਆਂਦਾ ਮਿਸ਼ੇਲ ਓਬਾਮਾ ਨੂੰ। ਕੋਈ ਗੱਲ ਅਜੇ ਸਮਝ ਨਹੀਂ ਲੱਗਣ ਡਈ, ਕਿਉਂਕਿ ਅਜੇ ਤੱਕ ਤੇ ਬਾਬਾ ਜੀ ਨਹੀਂ, ਉਹਨਾਂ ਐਲਾਨ ਨਹੀਂ ਕੀਤਾ ਵੀ ਮੈਂ ਇਲੈਕਸ਼ਨ ਨਹੀਂ ਲੜਨਾ। ਲੇਕਿਨ ਉਮੀਦ ਬੜੀ ਹੈ ਕਿ ਉਹ ਜਿਹੜੇ ਨਾ ਉਹ ਨੱਸ ਜਾਣਗੇ ਇਹਦੇ 'ਚੋਂ, ਅਤੇ ਉਹ ਟਰੰਪ ਸਾਹਿਬ ਦੇ ਸਾਹਮਣੇ ਡੈਮੋਕ੍ਰੇਟ ਨੂੰ ਕੋਈ ਨਵਾਂ ਬੰਦਾ ਲਿਆਉਣਾ ਪੈਣਾ। ਹੁਣ ABC ਨਿਊਜ਼ ਵਾਲਿਆਂ ਉਹਨਾਂ ਦਾ ਇੰਟਰਵਿਊ ਕੀਤਾ ਹੈ ਸਾਰੇ ਮੁਸੀਬਤ ਤੋਂ ਬਾਅਦ ਤਾਏ ਬਾਈਡਨ ਦਾ, ਉਹ ਚੱਲਣਾ ਹੈ ਹੁਣ ਜੁਮੇ ਵਾਲੇ ਦਿਨ ਮੇਰਾ ਖਿਆਲ। ਉਹ ਇੰਟਰਵਿਊ ਦੇ ਵਿੱਚ ਵੀ ਕੁਝ ਸਮਝ ਆਏਗਾ ਵੀ ਕਿਹੋ ਜਿਹੀ ਪਰਫਾਰਮੈਂਸ ਦਿੰਦੇ ਨੇ। ਉਹ ਤਾਂ ਖੈਰ ਇੰਟਰਵਿਊ ਤੇ ਤੁਹਾਨੂੰ ਪਤਾ ਰਿਕਾਰਡਡ ਔਰ ਐਡੀਟਡ ਵੀ ਹੋ ਸਕਦਾ, ਮੈਨੂੰ ਨਹੀਂ ਪਤਾ ਉਹ ਲਾਈਵ ਹੈ, ਲਾਈਵ ਤਾਂ ਨਹੀਂ ਜ਼ਾਹਿਰ ਹੈ ਕਿਉਂਕਿ ਰਿਕਾਰਡ ਤਾਂ ਹੋ ਗਿਆ ਹੋਇਆ ਜੁਮੇ ਨੂੰ ਚੱਲਣਾ ਹੈ। ਹੁਣ ਉਹ ਪਤਾ ਨਹੀਂ ਕਿੰਨਾ ਕੁ ਰਿਕਾਰਡਡ ਹੋਵੇ, ਕੀ ਹਿਸਾਬ ਕਿਤਾਬ ਹੋਵੇ, ਔਰ ਉੱਥੇ ਕਿਉਂਕਿ ਟਰੰਪ ਵੀ ਨਹੀਂ ਹੋਣਾ, ਡਰ ਤੇ ਟਰੰਪ ਕੋ ਲੱਗਦਾ ਹੈ, ਉਹਦੇ ਸਾਹਮਣੇ ਨਹੀਂ ਬੋਲਿਆ ਜਾਂਦਾ। ਬਹਰਹਾਲ ਤਾਏ ਬਾਈਡਨ ਦਾ ਜਿਹੜੇ ਹਾਲਾਤ ਬੁਰੇ ਨੇ, ਅਤੇ ਤਾਏ ਦੇ ਹਾਲਾਤ ਜਿਸ ਵੇਲੇ ਬੁਰੇ ਅਸੀਂ ਵੇਖਦੇ ਹਾਂ, ਅਤੇ ਪਾਕਿਸਤਾਨ 'ਚ ਵੀ ਕਈਆਂ ਦੇ ਹਾਲਾਤ ਬੁਰੇ ਹੋ ਜਾਂਦੇ ਨੇ, ਅਤੇ ਇਹ ਜਿਹੜੇ ਮਾਮਲਾਤ ਨੇ ਇਹ ਵੀ ਤੁਹਾਡੇ ਸਾਹਮਣੇ ਰੱਖਣੇ ਸਨ। ਅੱਛਾ ਜੀ, ਅੱਗੇ ਤੁਹਾਡੇ ਸਾਹਮਣੇ ਜਿਹੜੀ ਗੱਲ ਰੱਖਣੀ ਹੈ ਉਹ ਫਾਈਨਾਂਸ ਮਿਨਿਸਟਰੀ ਵਾਲਿਆਂ ਨੇ ਅਖੀਰ ਹੀ ਕਰ ਛੱਡੀ। ਉਹਨਾਂ ਨੇ ਜਨਾਬ ਕੋਈ ਮੇਰਾ ਖਿਆਲ 43 ਕਰੋੜ ਕੇ ਕਿੰਨਾ ਜਿਹੜਾ ਹੈ ਨਾ ਜੀ, ਉਹ ਉਹਨਾਂ ਨੇ ਅਜ਼ਾਫੀ ਪੈਸੇ ਦਿੱਤੇ ਨੇ। ਐਗਜ਼ੈਕਟ ਮੈਨੂੰ ਅਮਾਊਂਟ ਨਹੀਂ ਪਤਾ, ਉਹ ਚੈੱਕ ਕਰਕੇ ਦੱਸ ਦਿਆਂਗੇ ਤੁਹਾਨੂੰ। ਉਹਨਾਂ ਜਨਾਬੇ ਵਾਲਾ ਇਹ ਅਮਾਊਂਟ ਦਿੱਤੀ ਹੈ ਆਪਣੇ ਮੁਲਾਜ਼ਮਾਂ ਨੂੰ ਬਿਹਤਰੀਨ ਬਜਟ ਬਣਾਉਣ ਦਾ। ਬੱਲੇ ਬਈ ਬੱਲੇ ਬੱਲੇ, ਸ਼ੇਰ ਬੱਗਿਓ। 75 ਰੁਪਈਏ ਜਿਹਦੇ ਨਾਲ ਦੁੱਧ ਮਹਿੰਗਾ ਹੋ ਗਿਆ ਗਰੀਬ ਆਦਮੀ ਦਾ, ਅਤੇ ਹੋਰ ਜੋ ਕੁਛ ਹੋਇਆ ਤੁਹਾਨੂੰ ਪਤਾ ਹੀ। ਤਨਖਾਹਦਾਰ ਤਬਕੇ 'ਤੇ 70% ਟੈਕਸ ਲਾ ਛੱਡਿਆ, ਸੇਲ ਟੈਕਸ ਅਤੇ ਦੂਜੇ ਟੈਕਸ ਨੂੰ ਮਿਲਾ ਕੇ ਆਖਣ ਡਿਆ ਮੈਂ, ਅਤੇ ਸੁਪਰ ਟੈਕਸ ਵੀ ਕੋਈ 10% ਲਾਇਆ। ਅਤੇ ਇਹ ਐਡਾ ਜ਼ਬਰਦਸਤ ਬਜਟ ਮੀਨ ਆਵਾਮ ਦੀਆਂ ਚੀਕਾਂ ਕਢਾਉਣ ਦੇ ਉੱਤੇ ਉਹਨਾਂ ਨੂੰ ਆਰਾਮ ਦਿੱਤਾ ਹੈ। ਉਹਨਾਂ ਕਿਹਾ ਜੀ ਇਹ ਤੁਹਾਡਾ ਇਨਾਮ ਬਣਦਾ, ਤੁਹਾਨੂੰ ਜਿਹੜਾ ਨਾ ਅਜ਼ਾਫੀ ਪੈਸੇ ਬੋਨਸ ਦੇਣਾ ਚਾਹੀਦਾ, ਤੁਸੀਂ ਬਜਟ ਬਣਾਇਆ ਐਡਾ। ਤਾਂ ਫਾਈਨਾਂਸ ਮਿਨਿਸਟਰੀ ਨੇ ਦਬਾ ਕੇ ਪੈਸੇ ਵੰਡੇ ਨੇ ਇੱਕ ਦੂਜੇ ਨੂੰ, ਅਤੇ ਇਹ ਅਗਲੀ ਖਬਰ ਸੀ। ਅੱਛਾ ਜੀ, ਹੁਣ ਤੁਹਾਡੇ ਕੋਈ ਚਿੱਠੀ ਪੱਤਰ ਤੁਹਾਡੇ ਸਾਹਮਣੇ ਰੱਖ ਦਈਏ। ਇੱਕ ਤਾਂ ਤਾਹਿਰ ਮਹਿਮੂਦ ਸਾਹਿਬ ਨੇ ਕਿਹਾ ਕਿ ਅੱਲਾਹ ਤਾਲਾ ਪਾਕਿਸਤਾਨੀਆਂ ਨੂੰ ਇਮਾਨਦਾਰੀ ਦੇ ਨਾਲ ਅਦਲ ਤੇ ਜ਼ਾਹਿਰ ਹੈ ਤੁਹਾਨੂੰ ਪਤਾ ਬੜਾ ਵੱਡਾ ਕੰਮ ਹੈ, ਦੀ ਤੌਫੀਕ ਅਤਾ ਫਰਮਾਏ, ਤਾਂ ਕਿ ਇਮਰਾਨ ਖਾਨ ਔਰ ਮੁਲਕ ਦਾ ਦਰਦ ਰੱਖਣ ਵਾਲੇ ਜਿਹੜੇ ਲੋਕਾਂ ਨੂੰ ਮਸਾਇਲ ਨੇ ਉਹ ਖਤਮ ਹੋਣ। ਤੁਹਾਡੀ ਦੁਆ ਜੀ, ਆਮੀਨ, ਕਬੂਲ ਹੋਵੇ, ਰੱਬ ਕਰੇ। ਅੱਛਾ ਜੀ, मूसा साहब ने आख्या अच्छी बात है, ख़वातीन को हर मैदान में काबिलियत की बिना पर आगे आना चाहिए, लेकिन PTI ख़वातीन जब सियासत में आगे आना चाहती हैं तो उनके रास्ते में सब रुकावटें और दुश्वारियाँ और मुश्किलात पैदा कर रहे हैं। गल तुहाडी ठीक है, PTI दी ख़वातीन दे नाल जो कुछ इन्हां कर छड्डिया, जिन्ना बुरा सलूक इन्हां कर छड्डिया, ਉਹਦੇ ਨਾਲ ਦੀ ਅਸੀਂ ਕੋਈ ਗੱਲ ਵੇਖੀ ਤੇ ਹੈ ਨਹੀਂ ਪਹਿਲਾਂ ਪੂਰੀ ਦੁਨੀਆ ਦੇ ਵਿੱਚ ਜਿੰਨਾ ਇਹਨਾਂ ਜ਼ੁਲਮ ਕੀਤਾ। ਲੇਕਿਨ ਇਹ ਕੱਲ ਗੱਲ ਕਰਨ ਡਏ ਨੇ ਜਿਹੜੇ ਜਸਟਿਸ ਆਲੀਆ ਨੀਲਮ ਸਾਹਿਬਾ ਨੇ ਉਹਨਾਂ ਦੇ ਉੱਤੇ, ਅਤੇ ਇਹ ਤੁਹਾਨੂੰ ਬੜੇ ਸਾਰੇ ਬੰਦੇ ਦੱਸਦੇ ਹੋਣੇ ਨੇ ਕਿ ਜਸਟਿਸ ਆਲੀਆ ਨੀਲਮ ਸਾਹਿਬਾ ਨੂਨ ਲੀਗ ਦੇ ਬੜੇ ਕਰੀਬ ਨੇ, ਅਤੇ ਇਹ ਅਤੇ ਉਹ। ਮੈਂ ਸਿਰਫ ਤੁਹਾਨੂੰ ਇਹੀ ਆਖਾਂਗਾ ਵੀ ਉਹਨਾਂ 'ਤੇ ਤਨਕੀਦ ਬਿਲਕੁਲ ਨਾ ਕਰੋ। ਮੇਰੀ ਜਿਹੜੀ ਤਹਿਕੀਕ ਹੈ ਉਹ ਆਂਦੀ ਹੈ ਵੀ ਉਹ ਅੜ ਵੀ ਸਕਦੀਆਂ ਨੇ। ਵੇਖਦੇ ਸ਼ੁਰੂ 'ਚੋਂ ਕੀ ਕਰਦੇ ਨੇ, ਮੈਂ ਵੀ ਤਨਕੀਦ ਕੀਤੀ ਸੀ, ਲੇਕਿਨ ਹੁਣ ਉਹ ਕਿਉਂਕਿ ਬਣ ਗਏ ਨੇ ਅਤੇ ਮੌਕਾ ਦੇਣਾ ਚਾਹੀਦਾ ਹੈ ਉਹਨਾਂ ਨੂੰ, ਖੁੱਲ੍ਹੇ ਦਿਲ ਨਾਲ ਕਬੂਲ ਕਰਨਾ ਚਾਹੀਦਾ ਹੈ। ਖਾਤੂਨ ਨੇ ਚੀਫ ਜਸਟਿਸ ਬਣੇ ਨੇ, ਮੁਬਾਰਕ ਵੀ ਦੇਣੀ ਚਾਹੀਦੀ, ਔਰ ਖੁੱਲ੍ਹੇ ਦਿਲ ਦੇ ਨਾਲ ਬਿਲਕੁਲ ਜਿਹੜਾ ਖੁੱਲ੍ਹੇ ਦਿਮਾਗ ਦੇ ਨਾਲ ਕਬੂਲ ਕਰਨਾ ਚਾਹੀਦਾ, ਔਰ ਵੇਖਣਾ ਚਾਹੀਦਾ ਕਿ ਉਹ ਆਪਣਾ ਕੰਡਕਟ ਕੀ ਕਰਦੇ ਨੇ। ਅੱਛਾ ਜੀ, ਅਗਲੀ ਗਜ਼ਾਲਾ ਆਰਿਫ ਸਾਹਿਬਾ ਕਹਿੰਦੇ ਨੇ ਕਿ ਵਨ ਕੈਨ ਨੈਵਰ ਫੋਰਗੇਟ ਜਿਹੜਾ ਬਰੂਟਲ ਮਰਡਰ ਅਰਸ਼ਦ ਸ਼ਰੀਫ ਦਾ ਹੋਇਆ, ਔਰ ਇੱਕ ਬੜਾ ਵੱਡਾ ਤੋਹਫਾ ਸੀ ਉਹ ਜਿਹੜਾ ਜ਼ਾਇਆ ਹੋ ਗਿਆ, ਅਸੀਂ ਜ਼ਾਇਆ ਕਰ ਬੈਠੇ ਹਾਂ। ਇਨੋਸੈਂਟ ਜ਼ਿੱਲੇ ਸ਼ਾਹ ਦੇ ਨਾਲ ਵੀ ਜੋ ਕੁਛ ਹੋਇਆ ਉਹ ਵੀ ਕਰੂਅਲ ਕੰਮ ਸੀ ਸਾਰੇ ਦਾ ਸਾਰਾ, ਮਤਲਬ ਜ਼ਾਹਿਰ ਹੈ ਉਹ ਅਫਸੋਸ ਦਾ ਇਜ਼ਹਾਰ ਕਰਨ ਡਏ ਨੇ। ਅੱਛਾ ਜੀ, ਅੱਗੇ ਉਹਨਾਂ ਨੇ ਕਿਹਾ ਕਿ ਪਾਕਿਸਤਾਨ 'ਚ ਰਹਿਣਾ ਇੰਪੋਸੀਬਲ ਹੁੰਦਾ ਜਾ ਰਿਹਾ ਹੈ। ਇਹ ਫਰੀਦ ਸਾਹਿਬ ਨੇ ਆਖਿਆ, ਫਰੀਦਾ ਨੇ ਜਾਂ ਫਰੀਦ ਹੈ, ਇਹ ਹੁਣ ਮੈਂ ਮਾਜ਼ਰਤ ਕਿਉਂਕਿ ਨਾਂ ਤੁਹਾਡਾ ਉਹ ਨਹੀਂ ਸਮਝ ਆ ਰਿਹਾ, ਨਾਂ ਥੱਲੇ ਲਿਖ ਛੜਿਆ ਕਰੋ ਅਗਰ ਮੇਰਾ ਮਤਲਬ ਚਾਹੁੰਦੇ ਹੋ ਕਿ ਤੁਹਾਡਾ ਨਾਂ ਜਿਹੜਾ ਉਹ ਪੜ੍ਹਿਆ ਜਾਏ ਤਾਂ ਥੱਲੇ ਲਿਖ ਦਿਆ ਕਰੋ ਅਲੱਗ ਤੋਂ। ਇਹਨਾਂ ਆਖਿਆ ਜੀ ਕਿ ਗਿੱਲ ਸਾਹਿਬ ਇਹ ਇੰਪੋਸੀਬਲ ਹੋ ਰਿਹਾ ਪਾਕਿਸਤਾਨ 'ਚ ਰਹਿਣਾ, ਫਾਈਨੈਂਸ਼ੀਅਲ ਕਰੰਚ ਬੜਾ ਹੈ ਅਤੇ ਜ਼ਿੰਦਗੀ ਜਿਹੜੀ ਮੁਸ਼ਕਿਲ ਹੁੰਦੀ ਜਾ ਰਹੀ ਹੈ, ਸੈਲਰੀ ਜਿਹੜੀ ਉਹ ਪੂਰਾ ਨਹੀਂ ਪਾਉਂਦੀ ਸਾਰਾ ਕੁਛ, ਬਹੁਤ ਫਰਸਟ੍ਰੇਸ਼ਨ ਹੋ ਰਹੀ ਹੈ, ਅਤੇ ਅੱਲਾਹ ਤਾਲਾ ਜਿਹੜਾ ਨਾ ਇਮਰਾਨ ਖਾਨ ਨੂੰ ਵਾਪਸ ਲਿਆਵੇ ਤਾਂ ਕਿ ਉਹ ਸਾਡੇ ਵਾਸਤੇ ਕੋਈ ਕੰਮ ਕਰੇ, ਪਾਕਿਸਤਾਨ ਨੂੰ ਬਿਹਤਰ ਕਰੇ ਅਤੇ ਸਾਡੀ ਕੋਈ ਜ਼ਿੰਦਗੀ ਜਿਹੜੀ ਉਹ ਬਿਹਤਰ ਹੋਵੇ। ਅੱਛਾ ਜੀ, ਸਾਡੀ ਭੈਣ ਹੈ ਸ਼ਾਹਿਦਾ, ਉਹਨਾਂ ਨੇ ਆਖਿਆ ਸ਼ਾਹਿਦਾ ਭੈਣ ਨੇ ਕਿ ਸਰ ਜੀ ਪਲੀਜ਼ ਸ਼ਜਰਕਾਰੀ 'ਤੇ ਜ਼ਰੂਰ ਵੀਲਾਗ ਕਰੋ, ਬਾਰ-ਬਾਰ ਵੀਲਾਗ 'ਚ ਲੋਕਾਂ ਨੂੰ ਦੱਸੋ, ਹਰ ਮੌਸਮ ਦੇ ਵਿੱਚ ਬਹੁਤ ਜ਼ਰੂਰੀ ਹੈ,
ਤੇ ਮਕਾਮੀ ਦਰਖਤ ਲਾਓ ਉਹਨਾਂ ਨੇ ਕਿਹਾ, ਤਾਂ ਕਿ ਉਹ ਛੇਤੀ ਵਧਣ ਫੁੱਲਣ। ਜ਼ਾਹਿਰ ਹੈ ਸਾਡੇ ਆਪਣੇ ਜਿਹੜੇ ਮੌਸਮ ਲਈ ਵੀ ਠੀਕ ਹੁੰਦੇ ਨੇ ਮਕਾਮੀ। ਇਹ ਸਫੇਦੇ ਨਾ ਲਾਓ, ਕਿਉਂਕਿ ਇਹ ਸਾਡੇ ਇੰਡੀਜਨਸ ਦਰਖਤ ਨਹੀਂ ਹੈਗੇ, ਇਹਨਾਂ ਦੇ ਨੁਕਸਾਨ ਬਹੁਤੇ ਹੁੰਦੇ ਨੇ, ਫਾਇਦੇ ਘੱਟ ਹੁੰਦੇ ਨੇ। ਬਿਲਕੁਲ ਜੀ, ਮੈਂ ਤਾਂ ਹਰ ਰੋਜ਼ ਹੀ ਆਨਾ ਵੀ ਦਰਖਤ ਲਾਓ, ਜਿੰਨੇ ਲਾ ਸਕਦੇ ਹੋ ਲਾਓ। ਤੇ ਸਾਡੇ ਮੂਰਖ ਇਹੋ ਜਿਹੇ ਨੇ ਕਿ ਜਿਹੜੇ ਦਰਖਤ ਲਾਉਣ ਦੇ ਉੱਤੇ ਬਜਾਏ ਇਸ ਦੇ ਦਰਖਤ ਲਾਉਣ ਦੇ ਉਹਨਾਂ ਦਾ ਮਜ਼ਾਕ ਉਡਾਉਂਦੇ ਨੇ। ਤੇ ਅੱਛਾ ਜੀ, ਅਗਲੀ ਜਿਹੜੀ ਗੱਲ ਹੈ ਉਹ ਇਹ ਜਿਹੜੀਆਂ ਸੈਲੈਬ੍ਰਿਟੀਜ਼, ਤੇ ਉਹਨਾਂ ਆਖਿਆ ਵੀ ਇਹ ਜਿਹੜੀਆਂ ਸੈਲੈਬ੍ਰਿਟੀਜ਼ ਸਨ ਜਿਹਨਾਂ ਰੁਪਈਏ ਪੈਸੇ ਲੈ ਕੇ ਕੰਮ ਕਰ ਦਿੱਤਾ ਸਾਰਾ, ਇਹ ਸੈਲੈਬ੍ਰਿਟੀ ਸੋ ਕਾਲਡ ਜਿਹੜੀਆਂ ਨੇ ਇਹ ਸਾਡੇ ਲਈ ਇੰਪੋਰਟੈਂਟ ਨਹੀਂ ਹੈ। ਲੇਕਿਨ ਇੱਥੋਂ ਤੁਸੀਂ ਇੱਕ ਹੋਰ ਚੀਜ਼ ਵੀ ਵੇਖੋ ਨਾ, ਤੁਹਾਡੇ ਲਈ ਇੰਪੋਰਟੈਂਟ ਨੇ ਕਿ ਨਹੀਂ। ਇਸ ਤੋਂ ਪਹਿਲਾਂ ਸੋਚਿਆ ਜਾਂਦਾ ਸੀ ਵੀ ਅਗਰ ਰੁਪਈਏ ਪੈਸੇ ਖਰਚ ਕਰਕੇ ਸੈਲੈਬ੍ਰਿਟੀਜ਼ ਦੇ ਕੋਲੋਂ ਆਪਣੀ ਗੱਲ ਇੰਡੋਰਸ ਕਰੋ ਤਾਂ ਤੁਸੀਂ ਆਪਣਾ ਸੌਦਾ ਵੇਚ ਸਕਦੇ ਹੋ। ਹੁਣ ਇਹ ਸਮਝ ਆਈ ਹੈ ਵੀ ਸੌਦਾ ਤੁਹਾਡਾ ਚੰਗਾ ਹੋਏਗਾ ਤੇ ਵਿਕੇਗਾ, ਸੌਦਾ ਮਾੜਾ ਹੋਏਗਾ ਔਰ ਆਵਾਮ ਉਹਦੇ ਖਿਲਾਫ ਹੋਏਗੀ, ਤੇ ਜਿੱਡਾ ਮਰਜ਼ੀ ਵੱਡਾ ਤਗੜਾ ਸੈਲੈਬ੍ਰਿਟੀ ਮਸ਼ਹੂਰ ਜਿਹੜਾ ਮਰਜ਼ੀ ਬੰਦਾ ਉਹਨੂੰ ਇੰਡੋਰਸ ਕਰੇ, ਉਹਦੀ ਮਸ਼ਹੂਰੀ ਕਰੇ ਕੰਪਨੀ ਦੀ, ਉਹ ਨਹੀਂ ਜੇ ਚੱਲਣੀ। ਇਹ ਸੈਲੈਬ੍ਰਿਟੀਜ਼ ਆਈਆਂ, ਇਹਨਾਂ ਨੇ ਜਨਾਬ ਇਹ ਸੌਦਾ ਵੇਚਣ ਦੀ ਕੋਸ਼ਿਸ਼ ਕੀਤੀ, ਉਹ ਸੌਦਾ ਕੀ ਵਗਣਾ ਸੀ, ਦੁਕਾਨ ਹੀ ਬੰਦ ਹੋ ਗਈ। ਉਹ ਲੋਕਾਂ ਇਹੋ ਜਿਹਾ ਹਾਲ ਕੀਤਾ, ਜਿਹੜਾ ਸਾਡਾ ਭਰਾ ਟਕਲਾ ਹੈ, ਮੇਰਾ ਜੁਨੇਦ ਅਕਰਮ ਸਾਡਾ ਭਰਾ ਜਿਹੜਾ ਹੈ, ਉਹ ਮੇਰਾ ਮਤਲਬ ਹੈ ਕਿ ਉਹ ਭਾਈ ਉਹਨਾਂ ਨੇ ਐਸਾ ਕੀਤਾ, ਉਹਨਾਂ ਨੇ ਉਹਨਾਂ ਵੀਲਾਗ ਕੀਤਾ, ਉਸ ਤੋਂ ਬਾਅਦ ਫੱਟੀਆਂ ਹੀ ਖੇਡਤੀਆਂ ਆਵਾਮ ਨੇ। ਮੇਰਾ ਖਿਆਲ ਕਮੈਂਟ ਹੀ ਬੰਦ ਕਰ ਦਿੱਤੇ ਇਹਨਾਂ ਸਾਰਿਆਂ ਨੇ। ਤੇ ਉਹ ਜਿੰਨੇ ਵੀ ਕੋਈ ਆਪਣਾ ਜਿਹੜਾ ਉਹ ਇੰਸਟਾ ਦੀ ਪੋਸਟ ਡਿਲੀਟ ਕਰ ਗਿਆ, ਤੇ ਕੋਈ ਟਵੀਟ ਡਿਲੀਟ ਕਰ ਗਿਆ, ਤੇ ਕੋਈ ਵੀਲਾਗ ਦੇ ਕਮੈਂਟ ਬੰਦ ਕਰ ਗਿਆ, ਤੇ ਕੋਈ ਕੁਛ ਕਰ ਗਿਆ, ਤੇ ਉਹ ਦੁਕਾਨਾਂ ਹੀ ਬੰਦ ਹੋ ਗਈਆਂ। ਸੌਦਾ ਇਹਨਾਂ ਦਾ ਕੀ ਵਿਕਣਾ ਸੀ? ਸਾਰੀ ਉਮਰ ਲਾ ਕੇ ਜਿਹਨਾਂ ਆਪਣੀ ਰੈਪੂਟੇਸ਼ਨ ਬਣਾਈ ਸੀ ਉਹ ਇੱਕੋ ਦਿਨ 'ਚ ਗਵਾ ਬੈਠੇ ਨੇ। ਤੇ ਇੱਥੋਂ ਸਬਕ ਕੀ ਹਾਸਲ ਹੋਇਆ ਵੀ ਜਿਹੜਾ ਝੂਠ ਤੇ ਭੈੜਾ ਸੌਦਾ ਹੈ ਨਾ, ਉਹ ਜਿੱਡਾ ਮਰਜ਼ੀ ਤਗੜੇ ਤੋਂ ਤਗੜਾ ਸੇਲਮੈਨ ਹੋਵੇ ਉਹ ਵੀ ਨਹੀਂ ਵਿਕਦਾ। ਤੇ ਅੱਜ ਕੱਲ੍ਹ ਆਵਾਮ ਬੜੀ ਹੁਸ਼ਿਆਰ ਹੋ ਗਈ ਹੈ, ਸਮਝਦਾਰ ਹੋ ਗਈ ਹੈ, ਤੇ ਸੋਸ਼ਲ ਮੀਡੀਆ ਨੇ ਹਰ ਸ਼ੈ ਨੂੰ ਭੰਨ ਤਰੋੜ ਕੇ ਰੱਖ ਦਿੱਤਾ ਹੈ। ਤੇ ਹੁਣ ਸੌਦਾ ਸੱਚ ਦਾ ਹੀ ਵਿਕਣਾ, ਹੋਰ ਕੋਈ ਨਹੀਂ ਵਿਕਣਾ। ਲਓ ਜੀ, ਮੈਨੂੰ ਦਿਓ ਇਜਾਜ਼ਤ ਤੇ ਰੱਬ ਰੱਖਾ।